कि तालिबान डेलीगेशन लैंड्स इन टर्की फॉर फर्स्ट हाई लेवल टॉक्स। तालिबान डेलीगेशन टू जॉइन मास्को टॉक्स नैक्सट वीक। अगले हफ्ते मास्को ਦੇ ਵਿੱਚ ਜਿਹੜੀਆਂ ਟਾਕਸ ਨੇ ਜਿਨ੍ਹਾਂ 'ਚ ਅਮਰੀਕਾ ਵੀ ਹੋਏਗਾ, ਇੰਡੀਆ ਨੂੰ ਵੀ ਉਹਦੇ 'ਚ ਇਨਵਾਈਟ ਕੀਤਾ ਹੋਇਆ ਹੈ, ਰਸ਼ੀਆ, ਚਾਈਨਾ, ਈਰਾਨ, ਜਿਹੜਾ ਮੈਂ ਸਮਝਦਾ ਕਿ ਪੋਜ਼ਿਟਿਵ ਲਾਈਨ ਹੈ। ਅਚਾਨਕ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਨੇ ਕਿਹਾ ਕਿ ਵੀ ਸਾਡੇ ਸਟਾਫ ਦੇ ਨਾਲ ਜਾਂ ਉੱਥੇ ਤਾਲਿਬਾਨ ਦਾ ਵਰਤਾਰਾ 에ਅਰਪੋਰਟਾਂ 'ਤੇ ਠੀਕ ਨਹੀਂ ਹੈ ਔਰ ਅਸੀਂ ਆਪਣੀਆਂ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹ ਕੈਂਸਲ ਕਰ ਰਹੇ ਹਾਂ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜੇ ਤਾਲਿਬਾਨ ਦੇ ਲੋਕ ਨੇ 에ਅਰਲਾਈਨ ਸਟਾਫ ਨੂੰ ਧਮਕੀਆਂ ਦਿੰਦੇ ਨੇ ਔਰ ਜਿਹੜੀ ਸਾਡੀਆਂ ਉਡਾਨਾਂ ਨੇ ਉਹਦੇ ਸਕੈਜੂਲ ਦੇ ਵਿੱਚ ਵੀ ਇਹ ਇੰਟਰਫੀਅਰ ਕਰਦੇ ਨੇ। ਤਾਲਿਬਾਨ ਨੇ ਕਿਹਾ ਕਿ ਜੀ ਇਹ ਜਿਹੜੀ ਟਿਕਟਾਂ ਨੇ ਕਾਬਲ ਦੀਆਂ, ਇਹਦੀਆਂ ਕੀਮਤਾਂ ਇੱਕਦਮ 에ਅਰਲਾਈਨ ਨੇ ਚੱਕ ਦਿੱਤੀਆਂ, 10 ਗੁਣਾ ਜ਼ਿਆਦਾ ਕਰ ਦਿੱਤੀਆਂ ਔਰ ਉਹਨਾਂ ਨੂੰ ਜਿਹੜਾ ਇਹ ਕਿਰਾਇਆ ਘਟਾਉਣਾ ਚਾਹੀਦਾ ਹੈ। ਜੇ ਨਹੀਂ ਘਟਾਇਆ ਤੇ ਅਸੀਂ ਉਡਾਨਾਂ ਬੰਦ ਕਰ ਦਿਆਂਗੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ 에ਅਰਲਾਈਨਸ ਨੇ ਕਾਬਲ ਨੂੰ ਜਾਣ ਵਾਲੀਆਂ ਉਡਾਨਾਂ ਤੇ ਮੁਕੰਮਲ ਜਿਹੜੀ ਹੈ ਪਾਬੰਦੀ ਲਗਾ ਦਿੱਤੀ ਹੈ। ਸੋ ਪਾਕਿਸਤਾਨੀ 에ਅਰਲਾਈਨਸ ਵੱਲੋਂ ਤਾਲਿਬਾਨ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਦੇ ਨਾਲ ਬਦਸਲੂਕੀ ਜਿਹੜੀ ਹੈ ਕੀਤੀ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਅਸੀਂ ਰੋਜ਼ਾਨਾ ਇਸ ਗੱਲ 'ਚ ਫਖਰ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਅਫਗਾਨਿਸਤਾਨ ਨੂੰ ਆਪਣੀ ਡਿਸਕਸ਼ਨ 'ਚ ਥਾਂ ਦਿੰਦੇ ਹਾਂ, ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਜਿੱਥੇ ਅਸੀਂ ਤਾਲਿਬਾਨ ਯੋਧਿਆਂ ਦੀ ਬਹਾਦਰੀ ਦੇ ਕਾਇਲ ਹੈ, ਉੱਥੇ ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਕਿ ਜਦੋਂ ਉਹਨਾਂ ਨੇ ਹੁਣ ਬਹਾਦਰੀ ਦੇ ਨਾਲ ਲੜ ਕੇ ਆਪਣੀ ਆਜ਼ਾਦੀ, ਆਪਣੇ ਮੁਲਕ ਨੂੰ ਉਹਨਾਂ ਨੇ ਲਿਬਰੇਟ ਕਰਵਾਇਆ ਤੇ ਅਸੀਂ ਉਹਨਾਂ ਨੂੰ ਇੱਕ ਰੂਲਰ ਦੇ ਤੌਰ ਤੇ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਇੱਕ ਕਾਮਯਾਬ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਦੇਖਣਾ ਚਾਹੁੰਦੇ ਹਾਂ, ਤਾਂ ਕਿ ਇਹ ਨਾ ਕਿਹਾ ਜਾਏ ਕਿ ਭਾਈ ਜਿਹੜੇ ਜੰਗ ਦੇ ਮੈਦਾਨ 'ਚ ਲੜ ਸਕਦੇ ਨੇ, ਜਦੋਂ ਉਹਨਾਂ ਦੇ ਕੋਲ ਹਕੂਮਤ ਆਉਂਦੀ ਹੈ ਤਾਂ ਉਹਨਾਂ ਦੇ ਵਿੱਚ ਗਵਰਨਿੰਗ ਸਕਿੱਲਸ ਨਹੀਂ ਹੁੰਦੀਆਂ ਔਰ ਉਹ ਫੇਲ ਹੁੰਦੇ ਨੇ। ਜਿਵੇਂ ਅਨਫੋਰਚੂਨੇਟਲੀ ਜਿਹੜਾ ਤਾਲਿਬਾਨ ਦਾ ਪਹਿਲਾ ਪਾਰਟ ਸੀ 1996 ਤੋਂ 2001 ਤੱਕ, ਉਸ ਬਾਰੇ ਬਹੁਤ ਸਾਰੀਆਂ ਐਸੀਆਂ ਧਾਰਨਾਵਾਂ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਡਿਪਲੋਮੈਟਿਕਲੀ ਵੀ ਇਕੱਲੇ ਉਹ ਲੜੇ ਹੀ ਨਹੀਂ। ਜਦੋਂ ਅਸੀਂ ਅਮਰੀਕਾ ਔਰ ਤਾਲਿਬਾਨ ਡਾਇਲੋਗ ਦੀ ਗੱਲ ਕਰਦੇ ਹਾਂ, ਜਿਵੇਂ ਉਹਨਾਂ ਨੇ ਪੇਸ਼ੈਂਟਲੀ ਦੋਹਾ ਦੇ ਵਿੱਚ ਹੈਂਡਲ ਕੀਤਾ ਔਰ ਅਸੀਂ ਉਹਦੀ ਤਾਰੀਫ ਵੀ ਕੀਤੀ ਕਿ ਡਿਪਲੋਮੈਟਿਕਲੀ ਵੀ ਉਹਨਾਂ ਨੇ ਦੱਸਿਆ ਕਿ ਵੀ ਸਿਰਫ ਜੰਗ ਦੇ ਮੈਦਾਨ 'ਚ ਲੜਨਾ ਹੀ ਉਹਨਾਂ ਦਾ ਇੱਕ ਆਰਟ ਜਾਂ ਉਹਨਾਂ ਦਾ ਕਰੈਕਟਰ ਨਹੀਂ ਹੈ। ਡਿਪਲੋਮੇਸੀ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈ ਆਊਟਸਮਾਰਟ ਕੀਤਾ ਅਮਰੀਕਨਾਂ ਨੂੰ ਜਾਂ ਨੈਟੋ ਫੋਰਸਿਸ ਨੂੰ ਜਾਂ ਦੂਜੇ ਨੂੰ, ਔਰ ਅਲਟੀਮੇਟਲੀ ਆਪਣੀਆਂ ਸ਼ਰਤਾਂ ਦੇ ਉੱਤੇ, ਆਪਣੀਆਂ ਟਰਮਸ ਦੇ ਉੱਤੇ ਉਹਨਾਂ ਨੇ ਉਹੀ ਗੱਲ ਜੋ ਉਹਨਾਂ ਨੇ ਰੱਖੀ ਸੀ ਉਹੀ ਫਾਈਨਲੀ ਭੁੱਗੀ। ਫਿਰ ਈਵਨ ਲਾਸਟ ਫੇਜ਼ 'ਚ ਜਦੋਂ ਕਿ ਅਮਰੀਕਨ ਜਾਂ ਦੂਸਰਿਆਂ ਨੇ ਕੈਲਕੂਲੇਟ ਕੀਤਾ ਹੋਇਆ ਸੀ ਕਿ ਅਸ਼ਰਫ ਗਨੀ ਰਜੀਮ ਜਿਹੜਾ ਅਗਲੇ ਕਈ ਮਹੀਨੇ ਜਿਹੜਾ 3 ਲੱਖ ਫੌਜ ਦੂਜੀ ਉਹ ਕਰੇਗਾ ਔਰ ਉਹਨਾਂ ਨੂੰ ਸੀ ਕਿ ਵੀ ਟ੍ਰਾਂਜੀਸ਼ਨ ਇਹਨਾਂ ਦੇ ਲਿਹਾਜ਼ ਨਾਲ ਹੋਏਗੀ, ਉਹ ਵੀ ਜਦੋਂ 15 ਅਗਸਤ ਨੂੰ ਬਿਨਾਂ ਕੋਈ ਬੁਲਟ ਫਾਇਰ ਕੀਤੇ ਆ ਉਹ ਕਾਬਲ ਦੀਆਂ ਬਰੂਹਾਂ ਤੇ ਔਰ ਕਾਬਲ ਦੇ ਅੰਦਰ ਪਹੁੰਚ ਗਏ। ਔਰ ਜਿਵੇਂ ਉਹਨਾਂ ਨੇ ਈਵਨ ਜਿਹੜਾ ਉਹਨਾਂ ਦਾ ਇਕਰਾਰਨਾਮਾ ਸੀ ਅਮਰੀਕਨਾਂ ਦੇ ਨਾਲ, ਉਹਨਾਂ ਦਾ ਕਿਸੇ ਦਾ ਹਾਰਮ ਨਹੀਂ ਕੀਤਾ। ਜਿਹੜਾ ਹਮਲਾ ਵੀ ਹੋਇਆ ਸੁਸਾਈਡਲ ਹਮਲਾ, ਜਿਹਦੇ 'ਚ 200 ਦੇ ਕਰੀਬ ਲੋਕ ਮਾਰੇ ਗਏ, ਜਿਨ੍ਹਾਂ 'ਚ 13 ਮੈਰੀਨ ਸਨ US, ਉਹ ਵੀ ਇਸਲਾਮਿਕ ਸਟੇਟ ਨੇ ਕੀਤਾ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਇਹ ਸਾਰੀ 20 ਸਾਲ ਦੀ ਜੰਗ ਵਿੱਚ ਵੀ ਔਰ ਉਹਨਾਂ ਦੇ ਕਾਬਲ ਪਹੁੰਚਣ ਤੋਂ ਬਾਅਦ ਹੁਣ ਵੀ ਜਿਸ ਸੀਰੀਅਸਨੈਸ ਦੇ ਨਾਲ ਪਾਕਿਸਤਾਨ ਜਿਹੜਾ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਭਾਈ ਇਹ ਸਾਰਾ ਸਮੂਥ ਹੋਏ, ਤਾਲਿਬਾਨ ਦੀ ਐਕਸੈਪਟੈਂਸ ਵੀ ਹੋਏ ਹਕੂਮਤ ਦੀ ਔਰ ਵਿਦਨ ਕੰਟਰੀ ਵੀ ਜਿਹੜਾ ਅਮਨ ਅਮਾਨ ਰਹੇ, ਇਸ ਲਈ ਉਹਨਾਂ ਦੇ ISI ਚੀਫ ਖੁਦ ਜਿਹੜੇ ਨੇ ਕਾਬਲ ਵੀ ਪਹੁੰਚੇ। ਹਾਲਾਂ ਉਹਨੂੰ ਡਿਫਰੈਂਟਲੀ ਇੰਟਰਪ੍ਰੇਟ ਕੀਤਾ ਇੰਡੀਆ ਨੇ ਔਰ ਦੂਸਰਿਆਂ ਨੇ, ਲੇਕਿਨ ਕੁਛ ਇਸ ਤਰ੍ਹਾਂ ਲੱਗਦਾ ਹੈ, ਹਾਲਾਂ ਇਹ ਹੈ ਤਾਂ ਇੱਕ ਛੋਟੀ ਜਿਹੀ ਖਬਰ, ਲੇਕਿਨ ਇਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਤਾਲਿਬਾਨ ਦੇ ਜਿਹੜੇ ਲੋਕ ਉੱਥੇ ਅੱਜ ਪਾਵਰ 'ਚ ਨੇ, ਦੋ ਤਰ੍ਹਾਂ ਹੁੰਦਾ ਹੈ। ਜਦੋਂ ਤੁਸੀਂ ਲੜ ਕੇ ਕੋਈ ਚੀਜ਼ ਜਿੱਤਦੇ ਹੋ ਤੇ ਕਈ ਵਾਰ ਗਰੂਰ ਤੁਹਾਨੂੰ ਟੇਕ ਓਵਰ ਕਰ ਲੈਂਦਾ, ਤੁਹਾਨੂੰ ਲੱਗਦਾ ਕਿ ਵੀ ਨਹੀਂ ਇਹ ਸਾਡੀ ਚੱਲੇਗੀ ਮਰਜ਼ੀ। ਹੁਣ ਇੱਕ ਪਾਸੇ ਪਾਕਿਸਤਾਨ, ਚਾਈਨਾ, ਈਰਾਨ, ਰਸ਼ੀਆ, ਜਦੋਂ ਅਸੀਂ ਉਹਨਾਂ ਦੇ ਹਵਾਲੇ ਨਾਲ ਉੱਥੇ ਹੈਲਪ ਦੀ ਗੱਲ ਵੀ ਦੇਖ ਰਹੇ ਹਾਂ, ਹਿਊਮੈਨੀਟੇਰੀਅਨ ਏਡ ਵੀ,
ਉੱਥੋਂ ਜਦੋਂ ਈਵਨ 15 ਅਗਸਤ ਤੋਂ ਬਾਅਦ ਫੋਰਨ ਐਗਜ਼ਿਟ ਦੀ ਲਾਈਨ ਆਈ ਕਿ 1.5 ਲੱਖ ਅਮਰੀਕਨ ਫੌਜ ਔਰ ਜਿਹੜੇ ਇਹਨਾਂ ਦੇ ਉੱਥੇ ਕੋਲੈਬੋਰੇਟਰ ਸੀ ਉਹਨਾਂ ਨੂੰ ਕੱਢਣਾ ਸੀ। ਜੀ ਪਾਕਿਸਤਾਨ ਨੇ ਇਸਲਾਮਾਬਾਦ ਔਰ ਪਿਸ਼ਾਵਰ ਔਰ ਆਪਣੇ 에ਅਰਲਾਈਨਸ ਦਿਨ ਰਾਤ ਚੱਕਰ ਲਾਣੇ ਸ਼ੁਰੂ ਕਰ ਦਿੱਤੇ, ਖੋਲ੍ਹ ਦਿੱਤੇ ਹੋਟਲ ਜਿਹੜੇ ਨੇ, ਬਾਕੀਆਂ ਨੂੰ ਪਾਬੰਦੀ ਕਰਕੇ ਉਹਨਾਂ ਨੂੰ ਰੱਖਿਆ ਔਰ ਉਹਦਾ ਇਹ ਹੋਇਆ ਕਿ ਸੇਫਲੀ ਐਗਜ਼ਿਟ ਵੀ ਹੋਇਆ ਤੇ ਘੱਟੋ ਘੱਟ ਤਾਲਿਬਾਨ ਦੇ ਸਿਰ ਤੇ ਵੀ ਕੋਈ ਪ੍ਰੈਸ਼ਰ ਨਹੀਂ ਬਣਿਆ। ਜੀ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਰੈਕਗਨੀਸ਼ਨ ਨੂੰ ਲੈ ਕੇ ਵੀ, ਜਿਵੇਂ ਹੁਣ ਇੱਕ ਪਾਸੇ ਦਾ ਅਸੀਂ ਖਬਰ ਦੇਖਦੇ ਹਾਂ ਕਿ ਤਾਲਿਬਾਨ ਡੈਲੀਗੇਸ਼ਨ ਲੈਂਡਸ ਇਨ ਟਰਕੀ ਫॉर ਫਸਟ ਹਾਈ ਲੈਵਲ ਟਾਕਸ। ਇਹ ਗਵਰਨਮੈਂਟ ਬਣਨ ਤੋਂ ਬਾਅਦ 2 ਮਹੀਨੇ ਬਾਅਦ ਪਹਿਲੀ ਵਾਰੀ ਹਾਈ ਲੈਵਲ ਹੈ। ਫਿਰ ਖਬਰ ਹੈ ਤਾਲਿਬਾਨ ਡੈਲੀਗੇਸ਼ਨ ਟੂ ਜੁਆਇਨ ਮਾਸਕੋ ਟਾਕਸ ਨੈਕਸਟ ਵੀਕ। ਅਗਲੇ ਹਫਤੇ ਮਾਸਕੋ ਦੇ ਵਿੱਚ ਜਿਹੜੀਆਂ ਟਾਕਸ ਨੇ ਜਿਨ੍ਹਾਂ 'ਚ ਅਮਰੀਕਾ ਵੀ ਹੋਏਗਾ, ਇੰਡੀਆ ਨੂੰ ਵੀ ਉਹਦੇ 'ਚ ਇਨਵਾਈਟ ਕੀਤਾ ਹੋਇਆ ਹੈ, ਰਸ਼ੀਆ, ਚਾਈਨਾ, ਈਰਾਨ, ਜਿਹੜਾ ਮੈਂ ਸਮਝਦਾ ਕਿ ਪੋਜ਼ਿਟਿਵ ਲਾਈਨ ਹੈ। ਪਰ ਆਲ ਆਫ ਏ ਸਡਨ ਜਦੋਂ ਇਹ ਅੱਜ ਖਬਰ BBC ਦੇ ਉੱਤੇ ਆਈ ਤੇ ਮੈਨੂੰ ਥੋੜੀ ਜਿਹੀ ਹੈਰਾਨੀ ਵੀ ਹੈ ਕਿ ਵੀ ਇਹ ਐਸਾ ਕੀ ਵਰਤਾਰਾ ਹੈ ਤਾਲਿਬਾਨ ਦਾ ਕਿ ਪਾਕਿਸਤਾਨ 에ਅਰਲਾਈਨਸ ਜਿਨ੍ਹਾਂ ਨੇ ਯੂਮੈਨ ਸਰਵਿਸ ਦਿੱਤੀ ਹੈ 15 ਅਗਸਤ ਤੋਂ ਬਾਅਦ ਦੇ ਪੀਰੀਅਡ 'ਚ, ਅਚਾਨਕ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਨੇ ਕਿਹਾ ਕਿ ਵੀ ਸਾਡੇ ਸਟਾਫ ਦੇ ਨਾਲ ਜਾਂ ਉੱਥੇ ਤਾਲਿਬਾਨ ਦਾ ਵਰਤਾਰਾ 에ਅਰਪੋਰਟਾਂ ਤੇ ਠੀਕ ਨਹੀਂ ਹੈ ਔਰ ਅਸੀਂ ਆਪਣੀਆਂ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹ ਕੈਂਸਲ ਕਰ ਰਹੇ ਹਾਂ। ਮੇਨ ਖਬਰ ਹੀ ਇਹ ਸੀ ਕਿ ਕਾਬਲ ਦੀਆਂ ਸਾਰੀਆਂ ਹੀ ਜਿਹੜੀਆਂ ਫਲਾਈਟਸ ਨੇ ਉਹ ਉਹਨਾਂ ਨੇ ਕੈਂਸਲ ਕੀਤੀਆਂ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਤਾਲਿਬਾਨ ਦੇ ਅਧਿਕਾਰੀ ਨੇ ਇਹ ਸਾਡੇ ਨਾਲ ਅਪਮਾਨਜਨਕ ਵਿਹਾਰ ਕਰ ਰਹੇ ਨੇ, ਬਿਜ਼ਤੀ ਭਰਿਆ ਜਿਹੜਾ ਸਲੂਕ ਹੈ ਔਰ ਇਹ ਜਿਹੜਾ ਉਹਨਾਂ ਦਾ ਰਵੱਈਆ ਹੈ ਉਹ ਅਨਪ੍ਰੋਫੈਸ਼ਨਲ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜੇ ਤਾਲਿਬਾਨ ਦੇ ਲੋਕ ਨੇ 에ਅਰਲਾਈਨ ਸਟਾਫ ਨੂੰ ਧਮਕੀਆਂ ਦਿੰਦੇ ਨੇ ਔਰ ਜਿਹੜੀ ਸਾਡੀਆਂ ਉਡਾਨਾਂ ਨੇ ਉਹਦੇ ਸਕੈਜੂਲ ਦੇ ਵਿੱਚ ਵੀ ਇਹ ਇੰਟਰਫੀਅਰ ਕਰਦੇ ਨੇ। ਹਾਲਾਂਕਿ ਇਹ ਵੀ ਆਇਆ ਕਿ ਤਾਲਿਬਾਨ ਨੇ ਕਿਹਾ ਕਿ ਜੀ ਇਹ ਜਿਹੜੀ ਟਿਕਟਾਂ ਨੇ ਕਾਬਲ ਦੀਆਂ, ਇਹਦੀਆਂ ਕੀਮਤਾਂ ਇੱਕਦਮ 에ਅਰਲਾਈਨ ਨੇ ਚੱਕ ਦਿੱਤੀਆਂ, 10 ਗੁਣਾ ਜ਼ਿਆਦਾ ਕਰ ਦਿੱਤੀਆਂ ਔਰ ਉਹਨਾਂ ਨੂੰ ਜਿਹੜਾ ਇਹ ਕਿਰਾਇਆ ਘਟਾਉਣਾ ਚਾਹੀਦਾ, ਜੇ ਨਹੀਂ ਘਟਾਇਆ ਤੇ ਅਸੀਂ ਉਡਾਨਾਂ ਬੰਦ ਕਰ ਦਿਆਂਗੇ। ਉਹਨਾਂ ਨੇ ਪਾਕਿਸਤਾਨ ਦੀ 에ਅਰਲਾਈਨਸ ਕਿਹਾ ਠੀਕ ਹੈ ਅਸੀਂ ਬੰਦ ਕਰ ਦਿੰਦੇ ਹਾਂ, ਸਾਨੂੰ ਕੋਈ ਨਹੀਂ ਹੈ। ਔਰ ਉਹਨਾਂ ਨੇ ਕਿਹਾ ਜੀ ਕਿ ਇਹ 2 ਮਹੀਨਿਆਂ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਉਹ 10 ਗੁਣਾ ਵੱਧ ਗਈਆਂ ਨੇ। ਹੁਣ ਇਹਦੇ 'ਚ ਪਤਾ ਨਹੀਂ ਕਿੰਨੀ ਕੁ ਹਕੀਕਤ ਹੈ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜਿੱਥੇ ਇਸ ਵੇਲੇ ਗੈਸ ਪ੍ਰਾਈਸਿਸ ਔਰ ਦੂਸਰੇ ਵੀ ਕਾਫੀ ਉੱਪਰ ਚੁੱਕੇ ਗਏ ਨੇ ਉਹਦਾ ਵੀ ਅਸਰ ਹੋਏਗਾ। ਲੇਕਿਨ ਇਹ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦਾ ਹੋਣਾ ਨਾ ਪਾਕਿਸਤਾਨ ਦੇ ਰੈਪੂਟੇਸ਼ਨ ਲਈ ਠੀਕ ਹੈ, ਅਫਗਾਨਿਸਤਾਨ ਹਕੂਮਤ ਲਈ ਤਾਂ ਬਿਲਕੁਲ ਵੀ ਠੀਕ ਨਹੀਂ ਹੈ। ਕਿਉਂਕਿ ਜੇ ਇਹ ਹੱਦ ਪਹੁੰਚ ਜਾਏ ਕਿ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ 20 ਸਾਲ ਪਾਕਿਸਤਾਨ ਨੇ ਮਦਦ ਵੀ ਕੀਤੀ ਹੈ, ਲੌਜਿਸਟਿਕਸ ਨੇ ਕੀ ਨੇ, ਉਹਨਾਂ ਦੀ ਮਦਦ ਤੋਂ ਬਿਨਾਂ ਹੁਣ ਅਸੀਂ ਜੋ ਮਰਜ਼ੀ ਕਹੀਏ ਉਹ ਪੋਸੀਬਲ ਵੀ ਨਹੀਂ ਸੀ ਜੋ ਨਤੀ। ਔਰ ਉਸ ਕ੍ਰਾਈਸਿਸ ਤੋਂ ਬਾਅਦ ਵੀ 15 ਅਗਸਤ ਤੋਂ ਬਾਅਦ ਪਾਕਿਸਤਾਨ ਇਨ ਦਾ ਫੋਰਫਰੰਟ ਹੈ। ਕਈ ਵਾਰ ਜਦੋਂ ਇਮਰਾਨ ਖਾਨ ਬਰੀਫ ਕਰ ਰਹੇ ਹੁੰਦੇ ਨੇ ਤਾਂ ਲੱਗਦਾ ਹੁੰਦਾ ਕਿ ਜਿਵੇਂ ਉਹ ਆਪਣੇ ਮੁਲਕ ਦੀ ਗੱਲ ਕਰ ਰਹੇ ਨੇ, ਇਵੇਂ ਉਹ ਤਾਲਿਬਾਨ ਲਈ ਪੈਸ਼ਨ ਰੱਖਦੇ ਨੇ ਔਰ ਉਹਨਾਂ ਨੂੰ ਡਿਫੈਂਡ ਕਰਦੇ ਨੇ। ਪਰ ਇਹ ਜਿਹੜਾ ਵਰਤਾਰਾ ਹੈ ਇਹ ਫਿਰ ਤਾਲਿਬਾਨ ਦੇ ਆਪਣੇ ਵਕਾਰ ਨੂੰ ਹੀ ਸੱਟ ਮਾਰੇਗਾ। ਔਰ ਅਸੀਂ ਕਲੋਜ਼ਿੰਗ 'ਚ ਜਿਵੇਂ ਕਬੀਰ ਸਾਹਿਬ ਦੀ ਜਿਹੜੀ ਬਾਣੀ 38 ਵਾਰਾਂ ਦਾ ਜ਼ਿਕਰ ਕਰ ਰਹੇ ਹਾਂ, 2 ਵਾਰ ਜਿਹੜੇ ਨੇ ਜਿਹਨੂੰ ਅਸੀਂ ਸ਼ੁੱਕਰਵਾਰ ਕਹਿੰਦੇ ਹਾਂ, ਫਰਾਈਡੇ, ਜੁਮਾ ਕਹਿੰਦੇ ਨੇ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣ। ਕਬੀਰ ਸਾਹਿਬ ਨੇ ਇਹਦੇ ਲਈ ਸੁਕਰਿਤ ਲਫ਼ਜ਼ ਇਸਤੇਮਾਲ ਕੀਤਾ ਕਿਉਂਕਿ ਇਹਦਾ ਕੀ ਰੀਜ਼ਨ ਹੈ ਮੈਂ ਇਹਨੂੰ ਕੋਈ ਬਹੁਤਾ ਜਾਣ ਤਾਂ ਨਹੀਂ ਸਕਿਆ, ਪਰ ਉਹਨਾਂ ਨੇ ਸਨਿਚਰਵਾਰ ਦੇ ਲਈ ਤਾਂ ਜਿਹੜਾ ਉਹ ਲਫ਼ਜ਼ ਉਸ ਢੰਗ ਦਾ ਇਸਤੇਮਾਲ ਕੀਤਾ। ਲੇਕਿਨ ਇਹ ਜਿਹੜਾ ਇਹਦੇ ਲਈ ਸੁਕਰਿਤ ਕਹਿ ਕੇ ਕਬੀਰ ਸਾਹਿਬ ਨੇ ਫਰਮਾਇਆ, ਸੁਕਰਿਤ ਸਹਾਰੇ ਸੋ ਇਹ ਬ੍ਰਤ ਚੜ੍ਹੈ, ਅਨ ਦਿਨ ਆਪ ਸਿਉ ਲੜੈ, ਸੁਰਖੀ ਪਾਂਚੋਂ ਰਾਖੈ ਸਭੈ, ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਕਿ ਇਹ ਸੁਕਰਿਤ ਫਰਾਈਡੇ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਸਬਕ ਹੈ ਸ਼ੁੱਕਰਵਾਰ ਦਾ, ਜੁਮੇ ਦਾ, ਕਿ ਤੂੰ ਆਪਣੀਆਂ 5 ਜਿਹੜੀਆਂ ਕਰਮ ਇੰਦਰੀਆਂ ਨੇ ਉਹਨਾਂ ਦੇ ਉੱਤੇ ਕਾਬੂ ਰੱਖਣਾ, ਜਿਹੜੀਆਂ ਤੇਰੀਆਂ 5 ਸੈਂਸਿਸ ਨੇ, ਕਿਉਂਕਿ ਅਲਟੀਮੇਟਲੀ ਇਹੀ ਇਹਨਾਂ ਦੇ ਰਾਹੀਂ ਅਸੀਂ ਗਿਆਨ ਇੰਦਰੀਆਂ ਜਿਨ੍ਹਾਂ ਦੇ ਰਾਹੀਂ ਦੁਨੀਆ ਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ, ਅੱਖ, ਨੱਕ, ਕੰਨ, ਜ਼ੁਬਾਨ, ਗੁਦਾ, ਕਿ ਇਹ ਸਾਰੇ ਜਿਹੜੇ ਨੇ ਸੁਕਰਿਤ ਸਹਾਰੇ ਇਹ ਬ੍ਰਤ ਚੜ੍ਹੇ
ਕਿ ਇਹ ਜਿਹੜਾ ਇਹਨਾਂ ਦੇ ਉੱਤੇ ਕਾਬੂ ਹੋਣਾ, ਤੇ ਜਦੋਂ ਇਹਦੇ ਤੇ ਕਾਬੂ ਹੋਏਗਾ ਫਿਰ ਤੂੰ ਬਾਹਰ ਝਾਕਣ ਦੀ ਥਾਂ ਕੀ ਦੇਖੇਗਾ? ਅੰਦਨ ਆਪ ਸਿਓ ਲੜੇ। ਅੰਦਨ ਹੈ ਦਿਨ ਰਾਤ। ਫਿਰ ਤੂੰ ਆਪਣੇ ਅੰਦਰ ਦੇਖੇਗਾ, ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਤੇਰੀ ਬੁੱਕਲ ਦੇ ਵਿੱਚ ਚੋਰ। ਅੱਛਾ। ਫਿਰ ਤੁਹਾਨੂੰ ਬਾਹਰ ਦੇ ਵਿੱਚ ਨਹੀਂ ਨਜ਼ਰ ਆਏਗਾ। ਜਾਂ ਕਬੀਰ ਸਾਹਿਬ ਨੇ ਕਬੀਰ ਬੀਚਕ ਗ੍ਰੰਥ ਦੇ ਵਿੱਚ ਇੱਕ ਥਾਂ ਕਿਹਾ ਕਿ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਓ ਕੋਏ, ਜਾਂ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਏ। ਕਿ ਵੀ ਮੈਂ ਚੱਲਿਆ ਕਿ ਬੁਰੇ ਨੂੰ ਲੱਭਾਂ ਤੇ ਅਲਟੀਮੇਟਲੀ ਮੈਨੂੰ ਲੱਗਾ ਵੀ ਮੇਰੇ ਤੋਂ ਬੁਰਾ ਤਾਂ ਹੋਰ ਕੋਈ ਨਹੀਂ ਹੈ। ਕੋਈ ਨਹੀਂ। ਸੋ ਇਹੀ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਹੁਣ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਫਿਰ ਜੇ ਇਸ ਦਿਨ ਨੂੰ ਤੂੰ ਇਹ ਚੁਣੇ ਕਿ ਬਈ ਤੂੰ ਆਪਣੇ ਇਹਨਾਂ ਇੰਦਰੀਆਂ ਤੇ ਕਾਬੂ ਕਰਨਾ ਹੈ, ਤੇ ਅੰਦਰ ਤੇਰੀ ਲੜਾਈ ਆਪਣੀ ਹਉਮੈ ਦੇ ਨਾਲ ਹੋਏਗੀ। ਸੁਰਖੀ ਪਾਂਚੋ ਰਾਖੈ ਸਭ ਹੈ, ਕਿ ਜੇ ਤੂੰ ਆਪਣੀਆਂ ਇਹ ਪੰਜੋਂ ਹੀ ਜਿਹੜੀਆਂ ਇੰਦਰੀਆਂ ਨੇ ਇਹਨਾਂ ਦੇ ਉੱਤੇ ਕਾਬੂ ਰੱਖ ਲੈ ਤਾਂ ਦੂਜੀ ਦ੍ਰਿਸ਼ਟ ਨਾ ਪੈਸਾ ਕਬੈ। ਫਿਰ ਕਿਸੇ ਹੋਰ ਚੀਜ਼ ਵੱਲ ਤੇਰਾ ਧਿਆਨ ਨਹੀਂ ਜਾਏਗਾ, ਤੂੰ ਸਿਰਫ ਤੇ ਸਿਰਫ ਰੱਬ ਦੀ ਯਾਦ ਵਿੱਚ ਜੁੜੇਂਗਾ। ਔਰ ਦੂਸਰਾ ਸ਼ਲੋਕ ਹੈ, ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀ ਵੱਟੀ ਘਟ ਮੈਂ ਜੋਏ, ਬਾਹਰ ਭੀਤਰ ਭਇਆ ਪ੍ਰਗਾਸ, ਤਬ ਹੁਆ ਸਗਲ ਕਰਮ ਕਾ ਨਾਸ। ਥਾਵਰ ਸੈਚਰਡੇ, ਕਿ ਇਹ ਆਪਣੇ ਆਪ ਦੇ ਅੰਦਰ ਰੱਬ ਦੇ ਪਿਆਰ ਦੀ ਰੋਸ਼ਨੀ ਨੂੰ ਥਿਰ ਕਰਕੇ ਰੱਖ। ਕਿਉਂਕਿ ਬਹੁਤ ਵਾਰ ਸ਼ਨੀਵਾਰ ਦੇ ਨਾਲ ਸ਼ਨੀ ਦੇਵਤਾ ਜੁੜਿਆ ਹੋਇਆ ਹੈ, ਸ਼ਨੀ ਦੀ ਪੂਜਾ ਹੁੰਦੀ ਹੈ। ਪੂਜਾ ਵੇਲੇ ਦੀਵੇ 'ਚ ਬੱਟੀ, ਸਰੋਂ ਦਾ ਤੇਲ, ਕਾਲੇ ਮਾਂਹ ਲੈ ਕੇ ਮੰਗਦੇ ਹੁੰਦੇ ਸੀ ਸਾਰੇ। ਹੁਣ ਉਹਨਾਂ ਨੇ ਕਿਹਾ ਵੀ ਇਹ ਤੈਨੂੰ ਦੀਵੇ ਵਾਲੀ ਬੱਤੀ ਦੀ ਲੋੜ ਨਹੀਂ ਹੈ, ਇਹ ਤੈਨੂੰ ਸੈਚਰਡੇ ਯਾਦ ਕਰਵਾ ਰਿਹਾ ਹੈ ਕਿ ਰੱਬ ਦੇ ਪਿਆਰ ਦੀ ਰੋਸ਼ਨੀ ਤੇਰੇ ਅੰਦਰ ਹੋਏ, ਜੋਤ ਦੀ ਵੱਟੀ ਘਟ ਮੈਂ ਜੋਏ। ਕਿ ਇਹ ਤੇਰੇ ਦਿਲ ਦੇ ਅੰਦਰ ਰੱਬ ਦੇ ਪਿਆਰ ਦੀ ਰੋਸ਼ਨੀ ਬਲਣੀ ਚਾਹੀਦੀ ਹੈ। ਬਾਹਰ ਭੀਤਰ ਭਇਆ ਪ੍ਰਗਾਸ, ਜਦੋਂ ਰੱਬ ਦੀ ਯਾਦ ਦੀ ਰੋਸ਼ਨੀ ਤੁਹਾਡੇ ਅੰਦਰ ਵਸ ਜਾਂਦੀ ਹੈ, ਫਿਰ ਬਾਹਰ ਤੇ ਭੀਤਰ, ਅੰਦਰ ਤੇ ਬਾਹਰ ਉਹਦਾ ਚਾਨਣ ਹੁੰਦਾ ਹੈ। ਤਬ ਹੁਆ ਸਗਲ ਕਰਮ ਕਾ ਨਾਸ। ਫਿਰ ਜਿਹੜੇ ਤੇਰੇ ਮਾੜੇ ਕੰਮ ਨੇ, ਜਿਹੜਾ ਤੇਰਾ ਧਿਆਨ ਮਾੜੇ ਕੰਮਾਂ ਵੱਲ ਖਿੱਚਣ ਵਾਲੀਆਂ ਰੁਚੀਆਂ ਨੇ, ਉਹਨਾਂ ਦਾ ਨਾਸ ਹੋ ਜਾਂਦਾ ਹੈ। ਔਰ ਸਿਰਫ ਤੇ ਸਿਰਫ ਰੱਬ ਦੀ ਮੁਹੱਬਤ, ਰੱਬ ਦੀ ਪ੍ਰੀਤ ਇਹ ਤੇਰੇ ਅੰਦਰ ਵਸੇਗੀ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਐਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਨੂੰ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਦਿਓ TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।